ज़माने पे कोई पीर लिखा ਜੀ ਅਸਲਾਮੁ ਅਲੈਕੁਮ। ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਤੇ ਅੱਜ ਮੇਰਾ ਇੱਕ ਸਵਾਲ ਹੈ, ਨਸੀਮ ਭਾਈ ਨੂੰ ਨਹੀਂ ਹੈ, ਵੇਖਣ ਵਾਲਿਆਂ ਕੋਲ ਸਵਾਲ ਹੈ, ਔਰ ਅਗਰ ਕੋਈ ਆਲਮ ਦੀਨ ਵੇਖ ਰਿਹਾ ਕੋਈ ਵੀ ਤੇ ਉਹ ਇਹਦਾ ਜਵਾਬ ਜ਼ਰੂਰ ਦੇ। ਸਵਾਲ ਮੇਰਾ ਇੱਕ ਮੁਹਰਮ ਦੇ 10 ਦਿਨ ਜਿਹੜਾ ਉਹ ਅਸੀਂ ਬਹੁਤ ਕੁਝ ਵੇਖਦੇ ਹਾਂ, ਉਹਦੇ ਵਿੱਚ ਇੱਕ ਛੋਟਾ ਜਿਹਾ ਪੋਰਸ਼ਨ ਜਿਹੜਾ ਛੋਟੀ ਜਿਹੀ 10 ਦਿਨ ਦੀ ਜ਼ਿੰਦਗੀ ਦੱਸੀ ਗਈ ਹੈ ਹਜ਼ਰਤ ਇਮਾਮ ਹੁਸੈਨ अलैहिस्सलाम ਦੀ ਸ਼ਹਾਦਤ ਦੀ, ਔਰ ਉਹਨਾਂ ਦੇ ਉਹ 10 ਦਿਨ ਦੱਸੇ ਗਏ ਨੇ। ਮੇਰਾ ਸਵਾਲ ਹੈ ਕਿ ਜਿਹੜੀ ਉਹਨਾਂ ਦੀ ਬਾਕੀ ਜ਼ਿੰਦਗੀ ਹੈ, ਜਦੋਂ ਆਪ ਸੱਲੱਲਾਹੁ ਅਲੈहि ਵਸੱਲਮ ਪਰਦਾ ਫਰਮਾ ਗਏ, ਉਸ ਤੋਂ ਬਾਅਦ ਤਕਰੀਬਨ ਕੋਈ 50-52 ਸਾਲ ਬਣਦੇ ਨੇ ਕਮੋ ਬੇਸ਼, ਉਹਦੇ ਤੇ ਕਿਸੇ ਬੰਦੇ ਨੇ ਕਦੀ ਕੋਈ ਗੱਲ ਨਹੀਂ ਕੀਤੀ। ਉਹਦੇ ਦਰਮਿਆਨ ਵਿੱਚ ਵੀ ਜੰਗਾਂ ਹੋਈਆਂ ਨੇ, ਸਾਰਾ ਕੁਝ ਹੋਇਆ, ਉਹਦੇ ਤੇ ਕਦੀ ਕਿਸੇ ਬੰਦੇ ਨੇ ਕਿਸੇ ਮੌਲਵੀ ਨੇ ਵੀ ਨਹੀਂ ਦੱਸਿਆ, ਚਾਹੇ ਉਹ ਕਿਸੇ ਵੀ ਫਿਰਕੇ ਨਾਲ ਤਾਲੁਕ ਰੱਖਦਾ। ਮੇਰਾ ਇਹ ਸਵਾਲ ਹੈ ਕਿ ਸਾਨੂੰ ਉਹ ਵੀ ਦੱਸਿਆ ਜਾਏ। ਹਰ ਬੰਦਾ ਆਪਣੀ ਜੋ ਵੀ ਉਹਦੇ ਕੋਲ ਹੈ ਉਹ ਦੱਸ ਸਕਦਾ, ਕਿਸੇ ਤੇ ਕੋਈ ਪਾਬੰਦੀ ਨਹੀਂ। ਖਾਸ ਤੌਰ ਤੇ ਮੇਰਾ ਉਲਮਾਏ ਅਹਿਲੇ ਸੁਨਨਤ ਵਾਸਤੇ ਪੈਗਾਮ ਹੈ ਕਿ ਉਹ ਸਾਨੂੰ ਇਹਦੇ ਤੇ ਜਵਾਬ ਦੇਣ ਕਿ ਜਿਹੜੀ ਬਕੀਆ ਜ਼ਿੰਦਗੀ ਹੈ ਉਹ ਕੀ ਸੀ। ਜੀ ਨਸੀਮ ਭਾਈ, ਕੋਈ ਐਡ ਕਰਨਾ ਚਾਹੋਗੇ ਤੁਸੀਂ? जी फ़ख्र भाई, हुसैन अलैहिस्सलाम एक अल्लाह दे अजीम इंसान हैं बेशक, कोई शक नहीं। जन्नत दे जवानां दे सरदार ने हसन और हुसैन अलैहिस्सलाम। ते सानू सारिਆਂ ਨੂੰ ਉਹਨਾਂ ਦੇ अमली ਜ਼ਿੰਦਗੀ 'ਤੇ अमल करना चाहिए और अंदरों बाहरों हुसैन अलैहिस्सलाम ਦਾ ਪੱਕਾ ਗੁਲਾਮ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਸੀਂ ਇਸ ਤੋਂ ਉੱਤੇ ਸਿਰਫ ਜ਼ਬਾਨ ਨਾਲ ਕਹੀਏ ਕਿ ਅਸੀਂ ਹੁਸੈਨ अलैहिस्सलाम ਦੇ ਮੰਨਣ ਵਾਲੇ ਹਾਂ ਅਤੇ ਵਿੱਚ ਦਿਲ ਦੇ ਵਿੱਚ ਯਜ਼ੀਦ ਦੀ ਤਰ੍ਹਾਂ ਰਹੀਏ, ਨਫ਼ਰਤ ਕਰੀਏ, ਲੋਕਾਂ ਨੂੰ ਨੁਕਸਾਨ ਪਹੁੰਚਾਈਏ ਔਰ ਮਤਲਬ ਦੁਨਿਆਵੀ ਗਲਤ ਕੰਮ ਕਰੀਏ, ਉਹ ਨਹੀਂ ਹੋਣਾ ਚਾਹੀਦਾ। ਅੰਦਰੋਂ ਬਾਹਰੋਂ ਹੁਸੈਨ अलैहिस्सलाम ਦੇ ਪੱਕੇ ਗੁਲਾਮ ਹੋ ਜਾਓ, ਇਸਲਾਮ ਨੂੰ ਸਹੀ ਤਰ੍ਹਾਂ ਫਾਲੋ ਕਰੋ ਅਤੇ ਤੁਸੀਂ ਦੁਨੀਆ 'ਚ ਵੀ ਕਾਮਯਾਬ ਹੋ, ਆਖਰਤ 'ਚ ਵੀ ਇਨਸ਼ਾ ਅੱਲਾ ਤੁਸੀਂ ਕਾਮਯਾਬ ਹੀ ਕਾਮਯਾਬ ਹੋ। ਤੁਹਾਨੂੰ ਜੰਨਤ ਦੇ ਸ਼ਹਿਜ਼ਾਦੇ ਇਸ ਤਰ੍ਹਾਂ ਲੈ ਜਾਣਗੇ ਜਿਸ ਤਰ੍ਹਾਂ ਤੁਸੀਂ ਕਹੋਗੇ ਮੇਰੇ ਤਾਂ VIP ਪ੍ਰੋਟੋਕੋਲ ਲੱਗ ਗਏ। ਲੇਕਿਨ ਸ਼ਰਤ ਹੈ ਕਿ ਪੱਕੇ ਹੁਸੈਨੀ ਹੋ ਗਏ। ਤਾਂ ਇਹ ਨਹੀਂ ਕਿ ਮੂੰਹ ਨਾਲ ਸੀ ਕਹਿੰਦੇ ਰਹੋ, ਹੋਰ ਤਕਰੀਰਾਂ ਕਰਦੇ ਰਹੋ, ਲੋਕਾਂ ਨਾਲ ਬਹਿਸਾਂ ਕਰਦੇ ਲੜਦੇ ਰਹੋ ਅਤੇ ਆਪਣੇ ਜਿਸਮ ਦੇ ਨਾਲ ਜਾਂ ਆਪਣੀ ਜਿਸਮ ਨਾਲ ਨਾ ਸਮਝਾ ਸਕੋ ਅਤੇ ਫਿਰ ਉਹਦੇ 'ਤੇ ਮੇਰੇ ਖਿਆਲ 'ਚ ਕੋਈ ਫਾਇਦਾ ਨਹੀਂ ਹੈ। ਜਿਸ ਬੰਦੇ ਨੇ ਦੁਨੀਆ 'ਤੇ ਵੀ ਕਾਮਯਾਬ ਹੋਣਾ ਹੈ, ਇਸਲਾਮ ਜਿਹੜਾ ਹਸਨ ਹੁਸੈਨ ਇਸਲਾਮ ਦੇ ਤਰੀਕੇ ਨਾਲ ਅਪਣਾਓ, ਸਹੀ ਹੈ ਨਾ। ਉਹਨਾਂ ਦੇ ਬਚਪਨ ਤੋਂ ਲੈ ਕੇ ਕੁਰਬਾਨੀਆਂ, ਇਸਾਰ, ਹੋਰ ਜਿਤਨੇ ਵੀ ਗੁਜ਼ਰੇ ਨੇ ਵਾਕਿਆਤ, ਉਹਨਾਂ 'ਤੇ ਪੜ੍ਹੋ, ਸੁਣੋ, ਅਮਲ ਕਰੋ ਅਤੇ ਆਖਰ ਤੱਕ ਜਿਹੜਾ ਨਾ ਕੁਰਬਾਨੀ ਵੀ ਦਿਓ, ਠੀਕ ਹੈ ਨਾ। ਜਿਸ ਕਦ ਇਸਲਾਮ ਦੀ ਗੱਲ ਆ ਜਾਏ, ਲੇਕਿਨ ਅੰਦਰੂ ਬਾਹਰੋਂ ਹੁਸੈਨ ਇਸਲਾਮ ਦੇ ਪੱਕੇ ਗੁਲਾਮ ਬਣ ਜਾਓ। ਮੇਰਾ ਤਾਂ ਆਪਣਾ ਅਕੀਦਾ ਵੀ ਹੈ, ਅਮਲ ਵੀ ਹੈ ਔਰ ਕਾਮਯਾਬੀ ਵੀ ਇਹੀ ਰਾਜ਼ ਹੈ। ਕੋਈ ਸ਼ੱਕ ਨਹੀਂ। ਮੂੰਹ ਤੋਂ ਸਿਰਫ ਬੰਦਾ ਕਹਿੰਦਾ ਰਹੇ ਅਤੇ ਦਿਲੋਂ ਨਾ ਪਾਕ ਸਾਫ ਹੋਵੇ ਅਤੇ ਉਹਦਾ ਵੀ ਕੋਈ ਫਾਇਦਾ ਨਹੀਂ। ਉਹਨੂੰ ਮੁਨਾਫਕਤ 'ਚ ਆ ਜਾਂਦੇ ਔਰ ਉਹ ਜ਼ਿਆਦਾ ਗੁਨਾਹਗਾਰ ਔਰ ਸਜ਼ਾਵਾਰ ਹੋ ਜਾਓਗੇ ਇਸ ਤਰ੍ਹਾਂ। ਸਰ ਮੇਰਾ ਮਕਸਦ ਵੀ ਇਹੀ ਹੈ ਨਾ ਸਵਾਲ ਕਰਨ। ਜੀ ਮੈਂ ਸਮਝ ਗਿਆ ਤੁਹਾਡੀ ਗੱਲ ਕਿ ਸਾਨੂੰ ਬਾਕੀ ਵੀ ਦੱਸਿਆ ਜਾਏ। ਬਿਲਕੁਲ, ਬਾਕੀ ਉਹਨਾਂ ਦੀ ਜ਼ਿੰਦਗੀ ਦੱਸੀ ਜਾਏ। ਬਿਲਕੁਲ, ਬਚਪਨ ਤੋਂ ਲੈ ਕੇ ਉਹਨਾਂ ਦਾ ਦੁਨੀਆ ਦੇ ਨਾਲ ਸਲੂਕ ਕੈਸਾ ਸੀ। ਬਿਲਕੁਲ,
ਉਹਨਾਂ ਦਾ ਦੀਨ ਕੈਸਾ ਸੀ। ਸ਼ੱਕ ਤਾਂ ਸਾਨੂੰ ਕੋਈ ਨਹੀਂ ਨਾ, ਜੀ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਸਾਡੇ ਉਲਮਾ ਇਕਰਾਮ ਦੱਸਣ ਤਾਂ ਕਿ ਲੋਕਾਂ ਤੱਕ ਕੋਈ ਅੱਛੀ ਖਬਰ ਪਹੁੰਚੇ, ਬਿਲਕੁਲ ਕੋਈ ਅੱਛੀ ਚੀਜ਼ ਪਹੁੰਚੇ। ਬਿਲਕੁਲ ਹੁਣ ਕੁਝ ਲੋਕ ਨੇ ਜਿਹੜੇ ਸਿਰਫ ਕਹਿੰਦੇ ਨੇ ਯਾ ਹੁਸੈਨ, ਮੈਂ ਨਾਲ ਕਰਨਾ ਵਾਹ ਹੁਸੈਨ, ਬਿਲਕੁਲ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਿ ਜਿਨ੍ਹਾਂ ਨੇ ਇਤਨੀ ਵੱਡੀ ਕੁਰਬਾਨੀ ਦਿੱਤੀ, ਦੀਨ ਬਚਾਇਆ, ਕਿਹਦੇ ਵਾਸਤੇ? ਇਨਸਾਨੀ, ਸਾਡੇ ਵਾਸਤੇ। ਬਿਲਕੁਲ ਕਿ ਉਸ ਦਿਨ ਅਗਰ ਉਹ ਦੀਨ ਨਾ ਬਚਾਉਂਦੇ ਤਾਂ ਹੁਣ ਦੀਨ ਕੋਈ ਨਹੀਂ ਸੀ ਹੋਣਾ। ਸਹੀ ਗੱਲ ਹੈ। ਦੀਨ ਬਚਾ ਕੇ ਉਹਨਾਂ ਨੇ ਦੱਸਿਆ ਕਿ ਦੀਨ ਇੰਝ ਬਚਾਈਦਾ। ਸਹੀ ਗੱਲ ਹੈ। ਸਾਡੇ ਪਾਕਿਸਤਾਨ ਦੇ ਵਿੱਚ ਸਾਡੇ ਜਵਾਨ ਨੇ ਜਿਹੜੇ, ਉਹਨਾਂ ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ। ਸਾਡੇ ਬਜ਼ੁਰਗ ਨੇ ਜਿਹੜੇ, ਉਹਨਾਂ ਨੂੰ ਦੱਸਣਾ ਚਾਹੀਦਾ ਬੱਚਿਆਂ ਨੂੰ, ਠੀਕ ਹੈ। ਸਾਡੇ ਉਲਮਾ ਇਕਰਾਮ ਨੇ ਜਿਹੜੇ, ਉਹਨਾਂ ਨੂੰ ਦੱਸਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਕਿ ਕੁਰਬਾਨੀ ਦਿੱਤੀ ਕਿਉਂ, ਸਹੀ ਗੱਲ ਹੈ। ਵਜ੍ਹਾ ਕੀ ਸੀ। ਹੁਣ ਕੁਝ ਐਸੇ ਵੀ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਉਹ ਜੰਗ ਤੇ ਗਏ ਤੇ ਸਹਾਬਾ ਇਕਰਾਮ ਨਾਲ ਨਹੀਂ ਗਏ। ਹਾਲਾਂਕਿ ਉਹ ਜੰਗ ਵਾਸਤੇ, ਜੋ ਮੈਂ ਪੜ੍ਹਿਆ ਜਾਂ ਸੁਣਿਆ, ਉਹ ਜੰਗ ਵਾਸਤੇ ਤਾਂ ਗਏ ਨਹੀਂ ਸੀ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਰੋਕਾਂ, ਜੀ। ਜਿਹੜਾ ਮੇਰਾ ਕੋਈ ਲੋਕਾਂ ਇਹ ਗੱਲ ਕਰਦੇ ਨੇ, ਮੈਨੂੰ ਬੜਾ ਦੁੱਖ ਹੁੰਦਾ ਹੈ। ਕਿਸੇ ਦੌਰ 'ਚ ਵੀ ਖੈਰ ਹੁਣ ਹੋਵੇ ਜਾਂ ਪੁਰਾਣੇ ਦੌਰ 'ਚ, ਕੋਈ ਬੰਦਾ ਆਪਣੀ ਘਰ ਦੇ ਜ਼ਨਾਨੇ ਯਾਨੀ ਕਿ ਔਰਤਾਂ ਤੇ ਬੱਚੇ, ਫੈਮਲੀਆਂ ਲੈ ਕੇ, ਮਾਸੂਮ ਬੱਚੇ ਕਦੇ ਲੈ ਕੇ ਜੰਗ ਤੇ ਨਹੀਂ ਗਿਆ। ਜੰਗ ਤੇ ਨਹੀਂ ਜੰਗ ਤੇ ਬੰਦਾ ਅਸਲਿਆਂ ਨਾਲ ਜਾਂਦਾ ਹੈ, ਆਪਣੇ ਫੌਜੀਆਂ ਨਾਲ ਜਾਂਦਾ ਹੈ। ਜੰਗ ਦਾ ਤਰੀਕਾ ਇਹ ਹੁੰਦਾ ਹੈ, ਇਹ ਨਹੀਂ ਹੁੰਦਾ ਕਿ ਮਾਸੂਮ ਬੱਚੇ ਔਰ ਔਰਤਾਂ ਲੈ ਜਾਓ ਕਿ ਤੁਸੀਂ ਜੇ ਜੰਗ ਤੇ ਚਲੇ ਹੋ। ਇਹ ਜੇ ਕੋਈ ਇਸ ਤਰ੍ਹਾਂ ਸੋਚਦਾ ਹੈ ਤਾਂ ਉਹ ਬਹੁਤ ਨਾਲਾਇਕ ਔਰ ਨਾਅਹਲ ਬੰਦਾ ਹੈ। ਉਹਨਾਂ ਦਾ ਸਿਰਫ ਇਹ ਸੀ ਕਿ ਜਾ ਕੇ ਉਹ ਲੋਕਾਂ ਨੂੰ ਮਸਲਾ ਸੀ ਉਸ ਇਲਾਕੇ ਦੇ ਨੂੰ, ਕਰਬਲਾ ਦੇ ਵਿੱਚ, ਅਤੇ ਅਸੀਂ ਜਾ ਕੇ ਉਹਨਾਂ ਨੂੰ ਸਮਝਾਵਾਂਗੇ। ਨਜਫ ਸੀ ਗੱਲ ਬਣ ਕੇ, ਕਰਬਲਾ ਸੀ, ਉਸ ਪਾਸੇ ਜਾ ਕੇ ਸਮਝਾਉਣ ਵਾਸਤੇ ਗਏ ਨੇ। ਅਤੇ ਉਹ ਉੱਥੇ ਕਹਾਣੀ ਬਦਲੀ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਵੀ ਤੁਸੀਂ ਵੇਖਿਆ ਹੋਣਾ ਕਿ ਉਹ ਮਤਲਬ ਬਾਦਸ਼ਾਹ ਤੋਂ ਜ਼ਿਆਦਾ ਉਹਦੇ ਵਜ਼ੀਰ ਸਿਆਣੇ ਬਣਦੇ ਨੇ ਕਿ ਇਹ ਕਰ ਦਿਓ ਉਹ ਕਰ ਦਿਓ। ਅੱਜ ਕੱਲ੍ਹ ਵੀ ਉਹੀ ਕੰਮ ਚੱਲਦਾ ਪਿਆ ਹੈ। ਅਤੇ ਉਹ ਸਿਰਫ ਸਮਝਾਉਣ ਵਾਸਤੇ ਇੱਕ ਇਲਾਕੇ 'ਚ ਗਏ ਨੇ, ਕਿਉਂਕਿ ਯਜ਼ੀਦ ਤਾਂ ਦਮਾਸਕਸ ਬੈਠੇ ਸੀ ਸੀਰੀਆ ਦੇ ਵਿੱਚ, ਸ਼ਾਮ 'ਚ, ਜੀ। ਠੀਕ ਹੈ ਨਾ। ਅਤੇ ਉਹ ਤਾਂ ਇਰਾਕ 'ਚ ਗਏ ਨੇ, ਅਤੇ ਜੰਗ ਕਰਨੀ ਸੀ ਅਤੇ ਉਹ ਇੱਧਰ ਜਾਂਦੇ ਨਾ, ਸ਼ੁਮਾਲ ਜਾਂਦੇ। ਉਹ ਉਧਰ ਚਲੇ ਗਏ ਨੇ, ਇਰਾਕ ਵਾਲੀ ਸਾਈਡ ਚਲੇ ਗਏ ਨੇ। ਤਾਂ ਫਿਰ ਜੰਗ ਤਾਂ ਨਾ ਸੀ ਨਾ, ਜੰਗ ਤਾਂ ਹੁੰਦੀ ਹੈ ਜਿਹੜਾ ਲੀਡਰ ਸੀ, ਜਿਹੜਾ ਉਸ ਕੋਲ ਬੈਠੇ ਸੀ, ਉਹਦੇ ਨਾਲ ਜਾ ਕੇ ਲੜਦੇ, ਯਜ਼ੀਦ ਨਾਲ ਲੜਦੇ ਜਾ ਕੇ। ਉਹ ਤਾਂ ਉੱਥੇ ਉਸ ਇਲਾਕੇ ਦੇ ਵਿੱਚ ਲੋਕਾਂ ਦਾ ਮਸਲਾ ਹੱਲ ਕਰਨ ਗਏ ਨੇ, ਸਮਝਾਉਣ ਗਏ ਨੇ ਕਿ ਮੈਂ ਹੁਸੈਨ ਅਲੈਹਿਸਲਾਮ ਹਾਂ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਨਵਾਸਾ ਵਾਂ, ਹਜ਼ਰਤ ਅਲੀ ਰਜ਼ੀ ਅੱਲਾਹ ਤਆਲਾ अन्हु ਦਾ ਮੈਂ ਬੇਟਾ ਵਾਂ। ਅਤੇ ਉਹਨਾਂ ਨੇ ਤਾਂ ਬਕਾਇਦਾ ਨੂੰ ਜਾ ਕੇ ਸਮਝਾਇਆ ਵੀ ਹੈ ਕਿ ਮੈਂ ਫਾਤਮਾ ਤੋਂ ਜ਼ਾਹਰਾ ਰਜ਼ੀ ਅੱਲਾਹ ਤਆਲਾ अन्हु ਦਾ ਬੇਟਾ ਵਾਂ। ਵੀ ਕਿਸੇ ਦੀ ਲਾਜ ਰੱਖ ਲਓ, ਕਿਉਂਕਿ ਮੁਸਲਮਾਨਾਂ ਨੂੰ ਸਮਝਾ ਰਹੇ ਸਨ ਨਾ, ਕਿ ਕਿਸੇ ਮਤਲਬ ਨਾਨ ਮੁਸਲਿਮ ਨੂੰ ਸਮਝਾਉਣ ਨਹੀਂ ਗਿਆ ਸਨ ਕਿ ਮੁਸਲਮਾਨ ਨਾ ਹੋਣ ਤਾਂ ਉਹਨਾਂ ਨੂੰ ਬੰਦਾ ਕੀ ਦੱਸੇ। ਲੇਕਿਨ ਉਹਨਾਂ ਸਾਰਿਆਂ ਨੂੰ ਪਤਾ ਵੀ ਸੀ, ਅਤੇ ਬਦਨਸੀਬ ਲੋਕ ਸਨ, ਉਹਨਾਂ ਨੇ ਜੋ ਜ਼ੁਲਮ ਜ਼ਿਆਦਤੀ ਕੀਤੀ ਹੈ। ਅਤੇ ਉਹ ਦੁੱਖ ਦੀ ਗੱਲ ਹੈ, ਲੇਕਿਨ ਉਹਨਾਂ ਨੇ ਇਨਸਾਨੀਅਤ ਵਾਸਤੇ ਕੁਰਬਾਨੀ ਦਿੱਤੀ ਹੈ, ਸਾਡੇ ਸਾਰਿਆਂ ਵਾਸਤੇ। ਕਿਉਂਕਿ ਖੁਦਾ ਨਾ ਖਾਸਤਾ ਜੇ ਉਹ ਜਿਹੜਾ ਅਮਲ ਹੋਰ ਸੀ ਚੱਲਦਾ ਰਹਿੰਦਾ, ਅਤੇ ਅੱਜ ਮੁਸਲਮਾਨ ਤੋਂ ਮੁਸਲਮਾਨ ਪੂਰੀ ਦੁਨੀਆ ਦੇ ਵਿੱਚ ਜਿਹੜਾ ਨਾ ਕੋਈ ਇਨਸਾਨ ਸੇਫ ਨਹੀਂ ਰਹਿਣਾ ਸੀ। ਜਿਹੜੇ ਕਾਨੂੰਨ ਬਣ ਰਹੇ ਸਨ ਯਜ਼ੀਦ ਦੇ, ਠੀਕ ਹੈ ਨਾ। ਅਤੇ ਉਹ ਕਰਦਿਆਂ ਜਿਹੜਾ ਨਾ ਉਹਨਾਂ ਨੇ ਬਹੁਤ ਮਤਲਬ ਬੜੀ ਕੁਰਬਾਨੀ ਦੇ ਗਈ ਅਜ਼ੀਮ। ਅਤੇ ਦੁਨੀਆ ਵਾਸਤੇ, ਰਹਿਤੀ ਦੁਨੀਆ ਤੱਕ ਜਿਹੜਾ ਨਾ ਅੱਲਾ ਔਰ ਅੱਲਾ ਦੇ ਰਸੂਲ ਦਾ ਨਾਂ ਬੁਲੰਦ ਰਹੇਗਾ ਇਨਸ਼ਾ ਅੱਲਾ। ਜੀ। ਉਹ ਮਸਲਾ ਹੈ ਨਾ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਹੱਕ ਵਾਸਤੇ। ਜੀ ਸਰ। ਜੰਗ ਕਿਹਦੀ ਸੀ? ਹੱਕ ਦੀ ਤੇ ਬਾਤਲ ਦੀ। ਜੀ। ਮਸਲਾ ਕੀ ਸੀ? ਬੈਤ ਦਾ। ਬਿਲਕੁਲ। ਉਦੋਂ ਬੈਤ ਹੁੰਦੀ ਸੀ, ਹੁਣ ਵੋਟ ਹੁੰਦਾ। ਬਿਲਕੁਲ। ਕਿਉਂ? ਉਦੋਂ ਬੰਦੇ ਘੱਟ ਸੀ ਤੇ ਬੈਤ ਹੋ ਜਾਂਦੀ। ਹੁਣ ਜਿਕਣ ਆਵਾਮ ਵੱਧਦੀ ਗਈ, ਵੋਟਿੰਗ ਤੇ ਸਿਸਟਮ ਆ ਗਿਆ। ਹੱਕ ਦੇ ਨਾਲ ਖਲੋਣਾ ਚਾਹੀਦਾ। ਕਿੰਨੇ ਕੁ ਬੰਦੇ ਨੇ ਜਿਹੜੇ ਹੱਕ ਦੇ ਨਾਲ ਖਲੋ ਰਹੇ ਨੇ? ਬਹੁਤ ਘੱਟ ਨੇ। ਅੱਜ ਕੱਲ੍ਹ ਮਫਾਦ ਦੇ ਨਾਲ ਲੋਕ ਖੜੇ ਹੁੰਦੇ। ਕੋਈ ਬੰਦਾ ਉਹਨਾਂ ਨੂੰ ਫਿਰ ਫਾਲੋ ਤੇ ਨਹੀਂ ਕਰ ਰਿਹਾ। ਮੈਂ ਤੁਹਾਨੂੰ ਇਹ ਅਰਜ਼ ਕੀਤੀ ਕਿ ਸਰ ਸਿਰਫ ਮੂੰਹ ਨਾਲ ਨਹੀਂ, ਦਿਲ ਨਾਲ, ਪੂਰੇ ਜਿਸਮ ਨਾਲ, ਜਿਸਮਦਾਰ ਅਜ਼ਾ। ਉਹਨਾਂ ਨੇ ਸਾਨੂੰ ਨੇਜ਼ੇ ਤੇ ਕੁਰਾਨ ਪੜ੍ਹਿਆ, ਸੁਭਾਨ ਅੱਲਾ। ਅਸੀਂ ਕਿਤਨਾ ਕੁ ਪੜ੍ਹਨੇ ਆ। ਉਹਨਾਂ ਨੇ ਤਪਦੀ ਰੇਤ ਤੇ ਅਜ਼ਾਨ ਦੇ ਕੇ ਨਮਾਜ਼ ਪੜ੍ਹੀ। ਸਾਡੀਆਂ ਮਸਜਿਦਾਂ 'ਚ ਬੰਦਾ ਹੀ ਕੋਈ ਨਹੀਂ ਹੁੰਦਾ। ਸਹੀ ਗੱਲ ਹੈ। ਜਿੱਥੇ ਏਸੀ ਲੱਗੇ ਨੇ, ਕਿ ਅਸੀਂ ਏਸੀਆਂ ਦੇ ਵਿੱਚ ਵੀ ਨਮਾਜ਼ ਪੜ੍ਹਨ ਤੋਂ ਆਵਾਜ਼ਾਰ ਹਾਂ। ਸਹੀ ਗੱਲ ਹੈ। ਇਹ 10 ਦਿਨ ਹੀ ਕਿਉਂ ਜ਼ਰੂਰੀ ਨੇ ਫਿਰ ਤੁਹਾਡੇ ਵਾਸਤੇ? ਅਗਰ ਬਾਕੀ 355 ਦਿਨ ਤੁਸੀਂ ਅਮਲ ਨਹੀਂ ਕਰਨਾ। 365 365 ਤੇ ਟੋਟਲ ਨੇ ਨਾ।
ਅੱਛਾ ਅੱਛਾ 10 ਦਿਨ ਕੱਢ ਇਹ ਕੇ 10 ਦਿਨ ਕੱਢ ਕੇ ਤੇ 355 ਦਿਨ ਅਗਰ ਤੁਸੀਂ ਅਮਲ ਨਹੀਂ ਕਰਨਾ ਤੇ ਇਹ 10 ਦਿਨ ਕਿਉਂ ਜ਼ਰੂਰੀ ਨੇ ਤੁਹਾਡੇ ਵਾਸਤੇ? ਉਹਨਾਂ ਨੇ ਇਹ ਤੇ ਨਹੀਂ ਸੀ ਕਿਹਾ ਕਿ ਤੁਸੀਂ ਇਹ 10 ਦਿਨ ਜਿਹੜਾ ਸਾਡੇ ਵਾਸਤੇ ਕਰਨਾ। ਉਹ ਜੋ ਵੀ ਕਿਸੇ ਦੀ ਸਮਝ ਚ ਆਉਂਦਾ ਉਹ ਕਰ ਰਿਹਾ, ਠੀਕ ਹੈ। ਕੋਈ ਕਹਿੰਦਾ ਪਾਣੀ ਪਿਲਾ ਕੇ, ਕੋਈ ਕਹਿੰਦਾ ਦੂਜੇ ਤਰੀਕੇ ਨਾਲ, ਤੀਜੇ ਨਾਲ। ਮੇਰੀ ਉਹ ਬਹਿਸ ਨਹੀਂ ਹੈ ਕਿਸੇ ਨਾਲ, ਲੇਕਿਨ ਹਰ ਬੰਦਾ ਹੀ ਇਹ 10 ਦਿਨ ਜਿਹੜਾ ਉਹ ਲੱਗਿਆ ਕਰਨ। ਬਾਕੀ ਦੇ 355 ਦਿਨ ਕੀ ਕਰਦੇ ਹੋ ਇਹ ਤੁਸੀਂ ਸੋਚਣਾ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਜਿਹੜੀ ਕੁਰਬਾਨੀ ਦਿੱਤੀ ਗਈ ਉਹਦੇ ਤੇ ਅਮਲ ਕਰ ਰਹੇ ਹਾਂ ਜਾਂ ਟਾਈਮ ਜ਼ਾਇਆ ਕਰ ਰਹੇ ਹਾਂ? ਇਹ ਮੇਰਾ ਸਵਾਲ ਹੈ ਔਰ ਉਲਮਾ ਇਕਰਾਮ ਵਾਸਤੇ ਸਵਾਲ ਹੈ ਕਿ ਤੁਸੀਂ ਸਾਨੂੰ ਕੀ ਦੱਸ ਰਹੇ ਹੋ? ਸਾਡੇ ਜਿਹੜੀ ਨੌਜਵਾਨ ਨਸਲ ਹੈ ਉਹਨੂੰ ਤੁਸੀਂ ਕੀ ਸਬਕ ਦੇ ਰਹੇ ਹੋ? ਕਿਉਂਕਿ ਕੱਲ ਨੂੰ ਤੁਹਾਡੇ ਕੋਲੋਂ ਪੁੱਛਿਆ ਜਾਣਾ ਬਿਲਕੁਲ ਕਿ ਤੁਹਾਡੇ ਕੋਲ ਇਲਮ ਹੈ ਸੀ, ਤੁਸੀਂ ਅੱਗੇ ਕਿਉਂ ਨਹੀਂ ਦਿੱਤਾ, ਕਿਉਂ ਨਹੀਂ ਦੱਸਿਆ? ਬਰਾਏ ਮਿਹਰਬਾਨੀ ਇਹਦੇ ਤੇ ਥੋੜ੍ਹੀ ਜਿਹੀ ਰੋਸ਼ਨੀ ਪਾਓ ਔਰ ਸਾਨੂੰ ਬਾਕੀ ਵੀ ਦੱਸੋ, ਅਸੀਂ ਸੁਣਨਾ ਚਾਹੁੰਦੇ ਹਾਂ। ਅਗਰ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਏ ਤਾਂ ਮਾਜ਼ਰਤ ਚਾਹੁੰਦੇ ਹਾਂ, ਕਿਉਂਕਿ ਅਸੀਂ ਕੋਈ ਆਲਮ ਦੀਨ ਨਹੀਂ ਆ, ਨਾਕਸ ਜੀ ਅਕਲ ਹੈ, ਅਨਪੜ੍ਹ ਜਿਹੇ ਬੰਦੇ ਆ, ਤੇ ਮਾਜ਼ਰਤ ਚਾਹੁੰਦੇ ਹਾਂ ਅਗਰ ਕੋਈ ਗੱਲ ਬੁਰੀ ਲੱਗੀ ਸਾਡੀ ਹੋਏ। ਇਸਲਾਹ ਫਰਮਾਓ, ਮੈਸੇਜ ਕਰੋ, ਤੁਹਾਨੂੰ ਦੱਸੋ ਮਕਸਦ ਇਹ ਗੱਲ ਹੈ ਇਸ ਕਿ ਤਰ੍ਹਾਂ ਕੋਈ ਹੈ ਇਸਲਾਹ ਕਰਨ ਜੀ। ਤੇ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਅਗਰ ਕੋਈ ਬੁਰੀ ਲੱਗੀ ਹੈ ਤਾਂ ਮਾਜ਼ਰਤ, ਬਿਲਕੁਲ ਸਹੀ ਗੱਲ। ਤੇ ਜੇ ਅੱਛੀ ਲੱਗੀ ਹੈ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰੋ ਔਰ ਆਪਣੇ ਕਮੈਂਟਸ ਲਾਜ਼ਮੀ ਕਰਿਆ ਕਰੋ ਔਰ ਸਾਨੂੰ ਦੱਸਿਆ ਕਰੋ ਕਿ ਇਹ ਗੱਲ ਇਸ ਤਰ੍ਹਾਂ ਜਾਂ ਇਸ ਤਰ੍ਹਾਂ। ਫਿਰ ਸਾਨੂੰ ਸਮਝ ਆਏਗੀ, ਅਸੀਂ ਉਹਦਾ ਫਿਰ ਜਵਾਬ ਵੀ ਦਿਆਂਗੇ। ਹੋ ਸਕਦਾ ਫਿਰ ਜਿਹੜਾ ਤੁਹਾਡਾ ਸਵਾਲ ਹੈ ਅਗਰ ਸਾਨੂੰ ਪਤਾ ਨਾ ਹੋਇਆ ਤਾਂ ਅਸੀਂ ਕਿਸੇ ਵੀ ਆਲਮ ਦੀਨ ਨਾਲ ਰਾਬਤਾ ਕਰਕੇ ਪੁੱਛ ਕੇ ਤੁਹਾਨੂੰ ਬਕਾਇਦਾ ਤੇ ਸਾਰਾ ਤਸੱਲੀ ਨਾਲ ਜਵਾਬ ਦੇਵਾਂਗੇ। ਓਕੇ ਜੀ, ਅੱਲਾ ਹਾਫਿਜ਼। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਅਗਲੇ ਵੀ ਇਲਾਕ 'ਚ ਮਿਲਦੇ ਹਾਂ। ਅੱਲਾ ज़माने पे कोई पीर लिखा